ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 5 ਜੁਲਾਈ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਰੱਬ, ਸੁਨਹਿਰੀ ਮਤਨ ਜ਼ਬੂਰ। ਰੱਬ ਦੀ ਸ਼ਫਕਤ ਹਮੇਸ਼ਾ ਦੀ ਏ। ਜਵਾਬੀ ਪੜ੍ਹਾਈ ਜ਼ਬੂਰ। ਅਸਮਾਨ ਰੱਬ ਦਾ ਜਲਾਲ ਜ਼ਾਹਰ ਕਰਦਾ ਏ ਤੇ ਹਵਾ ਉਹਦੀ ਦਸਤਕਾਰੀ ਵਿਖਾਉਂਦੀ ਏ। ਦਿਨ ਨਾਲ ਦਿਨ ਗੱਲ ਕਰਦਾ ਏ ਤੇ ਰਾਤ ਨੂੰ ਰਾਤ ਹਕਮਤ ਸਿਖਾਉਂਦੀ ਏ। ਨਾ ਬੋਲਣਾ ਏ ਨਾ ਕਲਾਮ, ਨਾ ਉਹਨਾਂ ਦੀ ਆਵਾਜ਼ ਸੁਣਦੀ ਏ। ਰੱਬ ਦੀ ਸ਼ਰੀਅਤ ਕਾਮਲ ਏ, ਉਹ ਜਿੰਦ ਨੂੰ ਬਹਾਲ ਕਰਦੀ ਏ। ਰੱਬ ਦੀ ਗਵਾਹੀ ਸੱਚੀ ਏ, ਨਾਦਾਨ ਨੂੰ ਸਿਆਣ ਦਿੰਦੀ ਏ। ਰੱਬ ਦੇ ਕਾਨੂੰਨ ਰਾਸਤ ਨੇ, ਉਹ ਦਿਲ ਨੂੰ ਸਕੂਨ ਦਿੰਦੇ ਨੇ। ਰੱਬ ਦਾ ਹੁਕਮ ਬੇਅੈਬ ਏ, ਉਹ ਅੱਖੀਆਂ ਨੂੰ ਰੌਸ਼ਨ ਕਰਦਾ ਏ। ਅਸੀਂ ਤੇਰੀ ਮੁਕਤੀ ਉੱਤੇ ਸ਼ਾਦਿਆਨਾ ਵਜਾਵਾਂਗੇ ਤੇ ਆਪਣੇ ਰੱਬ ਦੇ ਨਾਂ ਉੱਤੇ ਝੰਡੇ ਖੜੇ ਕਰਾਂਗੇ। ਹੁਣ ਮੈਨੂੰ ਪਤਾ ਚੱਲ ਗਿਆ ਕਿ ਖੁਦਾਵੰਦ ਆਪਣੇ ਮਮਸੂਰ ਨੂੰ ਬਚਾ ਲੈਂਦਾ ਏ। ਉਹ ਆਪਣੇ ਸੱਜੇ ਹੱਥ ਦੀ ਮੁਕਤੀ ਦੇਣ ਵਾਲੀ ਤਾਕਤ ਨਾਲ ਆਪਣੇ ਪਾਕ ਅਸਮਾਨ ਉੱਤੋਂ ਉਹਨੂੰ ਜਵਾਬ ਦੇਵੇਗਾ। ਕਿਸੇ ਨੂੰ ਰੱਥਾਂ ਉੱਤੇ ਤੇ ਕਿਸੇ ਨੂੰ ਘੋੜਿਆਂ ਉੱਤੇ ਭਰੋਸਾ ਏ, ਪਰ ਅਸੀਂ ਤੇ ਖੁਦਾਵੰਦ ਸਾਡੇ ਰੱਬ ਦਾ ਨਾਂ ਹੀ ਲਵਾਂਗੇ। ਦਰਸੀ ਆਵਾਜ਼ ਬਾਈਬਲ ਵਿੱਚੋਂ ਜ਼ਬੂਰ। ਤੁਸੀਂ ਖੁਦਾਵੰਦ ਸਾਡੇ ਰੱਬ ਦੀ ਵਡਿਆਈ ਕਰੋ ਤੇ ਉਹਦੇ ਪੈਰਾਂ ਦੀ ਚੌਕੀ ਉੱਤੇ ਸਜਦਾ ਕਰੋ। ਉਹ ਪਾਕ ਏ। ਖਰੂਜ। ਤੇ ਮੂਸਾ ਆਪਣੇ ਸਹੁਰੇ ਯਤਰੂ ਦੀਆਂ, ਜਿਹੜਾ ਮਦਿਆਨ ਦਾ ਕਾਹਿਨ ਸੀ, ਭੇਡ ਬੱਕਰੀਆਂ ਚਾਰਦਾ ਸੀ, ਤੇ ਉਹ ਭੇਡ ਬੱਕਰੀਆਂ ਨੂੰ ਹਨਕਾਉਂਦਾ ਹੋਇਆ ਉਹਨਾਂ ਨੂੰ ਬਿਆਬਾਨ ਦੇ ਪਰਲੇ ਪਾਸਿਓਂ ਰੱਬ ਦੇ ਪਹਾੜ ਦੇ ਨੇੜੇ ਲੈ ਆਇਆ। ਤੇ ਖੁਦਾਵੰਦ ਦਾ ਇੱਕ ਫਰਿਸ਼ਤਾ ਝਾੜੀ ਵਿੱਚੋਂ ਅੱਗ ਦੇ ਚੰਗਿਆੜੇ ਵਿੱਚ ਉਹਦੇ ਉੱਤੇ ਜ਼ਾਹਰ ਹੋਇਆ। ਉਹਨੇ ਧਿਆਨ ਕੀਤਾ ਤੇ ਕੀ ਵੇਖਦਾ ਏ ਭਈ ਇੱਕ ਝਾੜੀ ਵਿੱਚ ਅੱਗ ਲੱਗੀ ਹੋਈ ਏ, ਪਰ ਉਹ ਝਾੜੀ ਸੜਦੀ ਨਹੀਂ। ਫਿਰ ਮੂਸਾ ਨੇ ਆਖਿਆ ਭਈ ਮੈਂ ਹੁਣ ਜ਼ਰਾ ਉੱਧਰ ਜਾ ਕੇ ਇਸ ਮੰਜ਼ਰ ਨੂੰ ਵੇਖਾਂਗਾ ਭਈ ਇਹ ਝਾੜੀ ਕਿਉਂ ਨਹੀਂ ਸੜਦੀ। ਜਦੋਂ ਖੁਦਾਵੰਦ ਨੇ ਵੇਖਿਆ ਭਈ ਉਹ ਵੇਖਣ ਲਈ ਕਤਰਾ ਕੇ ਆ ਰਿਹਾ ਏ, ਤੇ ਰੱਬ ਨੇ ਉਹਨੂੰ ਝਾੜੀ ਵਿੱਚੋਂ ਆਵਾਜ਼ ਦਿੱਤੀ ਤੇ ਆਖਿਆ, ਐ ਮੂਸਾ, ਐ ਮੂਸਾ। ਉਹਨੇ ਆਖਿਆ, ਮੈਂ ਹਾਜ਼ਰ ਵਾਂ। ਫਿਰ ਉਹਨੇ ਆਖਿਆ, ਇੱਧਰ ਕੋਲ ਨਾ ਆ, ਆਪਣੇ ਪੈਰਾਂ ਤੋਂ ਜੁੱਤੀ ਲਾ, ਕਿਉਂ ਜੇ ਜਿਹੜੀ ਥਾਂ ਤੇ ਤੂੰ ਖਲੋਤਾ ਏ ਉਹ ਪਾਕ ਧਰਤੀ ਏ। ਫਿਰ ਉਹਨੇ ਆਖਿਆ, ਮੈਂ ਤੇਰੇ ਪਿਓ ਦਾਦੇ ਦਾ ਰੱਬ ਯਾਨੀ ਇਬਰਾਹਿਮ ਦਾ ਰੱਬ ਤੇ ਯਾਕੂਬ ਦਾ ਰੱਬ ਤੇ ਇਜ਼ਹਾਕ ਦਾ ਰੱਬ ਵਾਂ। ਮੂਸਾ ਨੇ ਆਪਣਾ ਮੂੰਹ ਲੁਕੋਇਆ, ਕਿਉਂ ਜੇ ਉਹ ਰੱਬ ਉੱਤੇ ਨਜ਼ਰ ਕਰਨ ਤੋਂ ਡਰਦਾ ਸੀ। ਤੇ ਖੁਦਾਵੰਦ ਨੇ ਆਖਿਆ, ਮੈਂ ਆਪਣੇ ਲੋਕਾਂ ਦੀਆਂ ਤਕਲੀਫਾਂ ਜਿਹੜੇ ਮਿਸਰ ਵਿੱਚ ਨੇ ਖੂਬ ਵੇਖੀਆਂ, ਤੇ ਉਹਨਾਂ ਦੀ ਫਰਿਆਦ ਜਿਹੜੀ ਬੇਗਾਰ ਲੈਣ ਵਾਲਿਆਂ ਦੇ ਪਾਰੋਂ ਸੀ ਸੁਣੀ, ਤੇ ਮੈਂ ਉਹਨਾਂ ਦੇ ਦੁੱਖਾਂ ਨੂੰ ਜਾਣਦਾ ਵਾਂ। ਇਸ ਲਈ ਹੁਣ ਆ, ਮੈਂ ਤੈਨੂੰ ਫਰਾਊਨ ਦੇ ਕੋਲ ਘੱਲਦਾ ਵਾਂ ਭਈ ਤੂੰ ਮੇਰੀ ਕੌਮ ਬਣੀ ਇਸਰਾਈਲ ਨੂੰ ਮਿਸਰ ਵਿੱਚੋਂ ਕੱਢ ਲਿਆਵੀਂ। ਜਦ ਮੈਂ ਬਣੀ ਇਸਰਾਈਲ ਦੇ ਕੋਲ ਜਾ ਕੇ ਉਹਨਾਂ ਨੂੰ ਆਖਾਂਗਾ ਭਈ ਤੁਹਾਡੇ ਪਿਓ ਦਾਦੇ ਦੇ ਰੱਬ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਏ, ਤੇ ਉਹ ਮੈਨੂੰ ਆਖਣ ਭਈ ਉਹਦਾ ਨਾਂ ਕੀ ਏ, ਤੇ ਮੈਂ ਉਹਨਾਂ ਨੂੰ ਕੀ ਦੱਸਾਂ। ਰੱਬ ਨੇ ਮੂਸਾ ਨੂੰ ਆਖਿਆ, ਜੋ ਮੈਂ ਹਾਂ ਸੋ ਮੈਂ ਹਾਂ। ਇਸ ਲਈ ਤੂੰ ਬਣੀ ਇਸਰਾਈਲ ਨੂੰ ਇੰਝ ਆਖੀ ਭਈ ਮੈਂ ਜੋ ਹਾਂ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਏ। ਖਰੂਜ। ਤਦ ਮੂਸਾ ਨੇ ਜਵਾਬ ਦਿੱਤਾ, ਪਰ ਉਹ ਮੇਰਾ ਇਤਬਾਰ ਹੀ ਨਹੀਂ ਕਰਨਗੇ, ਨਾ ਮੇਰੀ ਗੱਲ ਸੁਣਨਗੇ। ਉਹ ਆਖਣਗੇ ਭਈ ਖੁਦਾਵੰਦ ਤੈਨੂੰ ਵਿਖਾਲੀ ਨਹੀਂ ਦਿੱਤਾ। ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ, ਭਈ ਇਹ ਤੇਰੇ ਹੱਥ ਵਿੱਚ ਕੀ ਏ। ਉਹਨੇ ਆਖਿਆ, ਸੋਟੀ। ਫਿਰ ਉਹਨੇ ਆਖਿਆ, ਉਹਨੂੰ ਧਰਤੀ ਉੱਤੇ ਸੁੱਟ। ਉਹਨੇ ਉਹਨੂੰ ਧਰਤੀ ਉੱਤੇ ਸੁੱਟਿਆ ਤੇ ਉਹ ਸੱਪ ਬਣ ਗਈ, ਤੇ ਮੂਸਾ ਉਹਦੇ ਕੋਲੋਂ ਨੱਸਿਆ। ਤਦ ਖੁਦਾਵੰਦ ਨੇ ਮੂਸਾ ਨੂੰ ਆਖਿਆ, ਹੱਥ ਵਧਾ ਕੇ ਉਹਦੀ ਪੂਛਲ ਫੜ ਲੈ। ਉਹਨੇ ਹੱਥ ਵਧਾਇਆ ਤੇ ਉਹਨੂੰ ਫੜ ਲਿਆ, ਤੇ ਉਹ ਉਹਦੇ ਹੱਥ ਵਿੱਚ ਸੋਟੀ ਬਣ ਗਿਆ, ਤਾਂ ਜੋ ਉਹ ਇਤਬਾਰ ਕਰਨ ਕਿ ਖੁਦਾਵੰਦ ਉਹਨਾਂ ਦੇ ਪਿਓ ਦਾਦੇ ਦਾ ਰੱਬ, ਇਬਰਾਹੀਮ ਦਾ ਰੱਬ ਤੇ ਯਾਕੂਬ ਦਾ ਰੱਬ ਤੈਨੂੰ ਵਿਖਾਲੀ ਦਿੱਤਾ ਏ। ਫਿਰ ਖੁਦਾਵੰਦ ਨੇ ਉਹਨੂੰ ਇਹ ਵੀ ਆਖਿਆ ਭਈ ਤੂੰ ਆਪਣਾ ਹੱਥ ਆਪਣੇ ਸੀਨੇ ਉੱਤੇ ਧਰ ਕੇ ਉਹਨੂੰ ਢੱਕ ਲੈ।
ਉਹਨੇ ਆਪਣਾ ਹੱਥ ਆਪਣੇ ਸੀਨੇ ਉੱਤੇ ਧਰ ਕੇ ਢੱਕ ਲਿਆ ਤੇ ਜਦ ਉਹਨੇ ਉਹਨੂੰ ਬਾਹਰ ਕੱਢ ਕੇ ਵੇਖਿਆ ਤੇ ਉਹਦਾ ਹੱਥ ਕੋੜ ਨਾਲ ਬਰਫ਼ ਵਾਂਗਰ ਚਿੱਟਾ ਸੀ। ਉਹਨੇ ਆਖਿਆ, ਭਈ ਤੂੰ ਆਪਣਾ ਹੱਥ ਫੇਰ ਆਪਣੇ ਸੀਨੇ ਉੱਤੇ ਧਰ ਕੇ ਢੱਕ ਲੈ। ਉਹਨੇ ਫੇਰ ਸੀਨੇ ਉੱਤੇ ਧਰ ਕੇ ਢੱਕ ਲਿਆ। ਜਦ ਉਹਨੇ ਉਹਨੂੰ ਬਾਹਰ ਕੱਢ ਕੇ ਵੇਖਿਆ ਤੇ ਉਹ ਫੇਰ ਉਹਦੇ ਬਾਕੀ ਪਿੰਡੇ ਵਾਂਗਰ ਹੋ ਗਿਆ। ਤੇ ਇੰਜ ਹੋਵੇਗਾ ਵੀ ਜੇ ਉਹ ਤੇਰਾ ਯਕੀਨ ਨਾ ਕਰਨ ਤੇ ਪਹਿਲੇ ਮੁਅਜਜ਼ੇ ਨੂੰ ਵੀ ਨਾ ਮੰਨਣ ਤੇ ਦੂਜੇ ਮੁਅਜਜ਼ੇ ਦੇ ਪਾਰੋਂ ਯਕੀਨ ਕਰ ਲੈਣਗੇ। ਤਦ ਮੂਸਾ ਨੇ ਖੁਦਾਵੰਦ ਨੂੰ ਆਖਿਆ, ਐ ਖੁਦਾਵੰਦ, ਮੈਂ ਫਸੀਹ ਨਹੀਂ, ਨਾ ਤੇ ਪਹਿਲੇ ਹੀ ਸੀ ਤੇ ਨਾ ਜਦ ਤੂੰ ਆਪਣੇ ਬੰਦੇ ਨਾਲ ਕਲਾਮ ਕੀਤਾ, ਬਲਕਿ ਰੁਕ ਰੁਕ ਕੇ ਬੋਲਦਾ ਵਾਂ ਤੇ ਮੇਰੀ ਜ਼ਬਾਨ ਕੁੰਦ ਏ। ਤਦ ਖੁਦਾਵੰਦ ਨੇ ਉਹਨੂੰ ਆਖਿਆ, ਭਈ ਬੰਦੇ ਦਾ ਮੂੰਹ ਕਿਹਨੇ ਬਣਾਇਆ ਏ ਤੇ ਕੌਣ ਗੂੰਗਾ ਜਾਂ ਬੋਲਾ ਜਾਂ ਸਜਾਖਾ ਜਾਂ ਅੰਨਾ ਕਰਦਾ ਏ? ਕੀ ਮੈਂ ਹੀ ਜਿਹੜਾ ਖੁਦਾਵੰਦ ਵਾਂ ਇਹ ਨਹੀਂ ਕਰਦਾ? ਇਸ ਲਈ ਹੁਣ ਤੂੰ ਜਾ ਤੇ ਮੈਂ ਤੇਰੀ ਜ਼ਬਾਨ ਦਾ ਜ਼ਿੰਮਾ ਲੈਣਾ ਵਾਂ ਤੇ ਤੈਨੂੰ ਸਿਖਾਉਂਦਾ ਰਵਾਂਗਾ ਭਈ ਤੂੰ ਕੀ ਕੀ ਆਖ। ਅਬਰਾਨੀਓ। ਹੁਣ ਅਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਤੇ ਨਾ ਵੇਖੀਆਂ ਸ਼ੈਵਾਂ ਦਾ ਸਬੂਤ ਏ, ਕਿਉਂ ਜੇ ਇਹਦੇ ਬਾਰੇ ਬਜ਼ੁਰਗਾਂ ਦੇ ਹੱਕ ਵਿੱਚ ਚੰਗੀ ਗਵਾਹੀ ਦਿੱਤੀ ਗਈ। ਅਮਾਨ ਨਾਲ ਹੀ ਅਸੀਂ ਪਤਾ ਕਰਦੇ ਹਾਂ ਭਈ ਜਹਾਨ ਰੱਬ ਦੇ ਆਖਣ ਨਾਲ ਬਣੇ ਨੇ, ਇਹ ਨਹੀਂ ਭਈ ਜੋ ਕੁਝ ਵਿਖਾਲੀ ਦਿੰਦਾ ਏ ਜ਼ਾਹਰੀ ਸ਼ੈਵਾਂ ਨਾਲ ਬਣਿਆ ਏ, ਤੇ ਈਮਾਨ ਦੇ ਬਗੈਰ ਉਹਨੂੰ ਪਸੰਦ ਆਉਣਾ ਨਾਮੁਮਕਿਨ ਏ। ਇਸ ਲਈ ਭਈ ਰੱਬ ਦੇ ਕੋਲ ਆਉਣ ਵਾਲੇ ਨੂੰ ਅਮਾਨ ਲਿਆਉਣਾ ਚਾਹੀਦਾ ਏ ਭਈ ਉਹ ਹੈ ਏ ਤੇ ਆਪਣੇ ਤਾਲਬਾਂ ਨੂੰ ਬਦਲਾ ਦਿੰਦਾ ਏ। ਅਮਾਨ ਪਾਰੋਂ ਹੀ ਮੂਸਾ ਨੇ ਵੱਡੇ ਹੋ ਕੇ ਫਰਾਉਨ ਦੀ ਧੀ ਦਾ ਪੁੱਤਰ ਅਖਵਾਨ ਤੋਂ ਇਨਕਾਰ ਕੀਤਾ। ਇਸ ਲਈ ਉਹਨੇ ਪਾਪ ਦਾ ਚੰਦ ਰੋਜ਼ਾ ਮਜ਼ਾ ਲੈਣ ਦੀ ਬਜਾਏ ਰੱਬ ਦੀ ਉਮਤ ਨਾਲ ਬਦਸਲੂਕੀ ਬਰਦਾਸ਼ਤ ਕਰਨ ਨੂੰ ਬਹੁਤਾ ਪਸੰਦ ਕੀਤਾ ਤੇ ਮਸੀਹ ਵਾਸਤੇ ਲਾਨਤਾਨ ਉਠਾਉਣ ਨੂੰ ਮਿਸਰ ਦੇ ਖਜ਼ਾਨਿਆਂ ਤੋਂ ਵੱਡੀ ਦੌਲਤ ਜਾਣਿਆ, ਕਿਉਂ ਜੇ ਉਹਦੀ ਨਜ਼ਰ ਅਜਰ ਪਾਉਣ ਉੱਤੇ ਸੀ। ਅਮਾਨ ਪਾਰੋਂ ਹੀ ਉਹਨੇ ਬਾਦਸ਼ਾਹ ਦੇ ਗੁੱਸੇ ਤੋਂ ਨਾ ਡਰ ਕੇ ਮਿਸਰ ਨੂੰ ਛੱਡ ਦਿੱਤਾ, ਇਸ ਲਈ ਵੀ ਉਹ ਨਾ ਵੇਖੇ ਹੋਏ ਨੂੰ ਜਿਵੇਂ ਵੇਖ ਕੇ ਸਾਬਤ ਕਦਮ ਰਿਹਾ। ਹੁਣ ਹੋਰ ਕੀ ਆਖਾਂ, ਇੰਨਾ ਵੇਲ ਕਿੱਥੇ ਭਈ ਜਦੂਨ ਤੇ ਬਰਕ ਤੇ ਸਮਸੂਨ ਤੇ ਇਫਤਾ ਤੇ ਦਾਊਦ ਤੇ ਸੈਮੂਅਲ ਤੇ ਨਬੀਆਂ ਦਾ ਹਾਲ ਦੱਸ ਸਕਾਂ। ਉਹਨਾਂ ਨੇ ਈਮਾਨ ਦੇ ਪਾਰੋਂ ਹੀ ਸਲਤਨਤਾਂ ਨੂੰ ਮਗਲੂਬ ਕੀਤਾ, ਰਾਸਤਬਾਜ਼ੀ ਦੇ ਕੰਮ ਕੀਤੇ, ਵਾਅਦਾ ਕੀਤੀਆਂ ਹੋਈਆਂ ਸ਼ੈਵਾਂ ਨੂੰ ਹਾਸਲ ਕੀਤਾ, ਸ਼ੇਰਾਂ ਦੇ ਮੂੰਹ ਬੰਦ ਕੀਤੇ, ਅੱਗ ਦੀ ਤੇਜ਼ੀ ਨੂੰ ਬੁਝਾਇਆ, ਤਲਵਾਰ ਦੀ ਧਾਰ ਤੋਂ ਬਚ ਕੇ ਨਿਕਲੇ, ਕਮਜ਼ੋਰੀ ਵਿੱਚ ਜ਼ੋਰ ਵਾਲੇ ਬਣੇ, ਲੜਾਈ ਵਿੱਚ ਦਲੇਰ ਬਣੇ, ਵੈਰਾਂ ਦੀਆਂ ਫੌਜਾਂ ਨੂੰ ਨਸਾਇਆ। ਜ਼ਬੂਰ। ਐ ਮੇਰੀ ਜਾਨ, ਤੂੰ ਕਿਉਂ ਡਿੱਗੀ ਜਾਨੀ ਏ? ਤੂੰ ਅੰਦਰੋਂ ਹੀ ਅੰਦਰ ਕਿਉਂ ਬੇਚੈਨ ਏ? ਰੱਬ ਤੂੰ ਆਸ ਰੱਖ, ਕਿਉਂ ਜੇ ਉਹ ਮੇਰੇ ਮੁਖੜੇ ਦੀ ਰੌਣਕ ਤੇ ਮੇਰਾ ਰੱਬ ਏ। ਦਿਨ ਨੂੰ ਖੁਦਾਵੰਦ ਆਪਣੀ ਸ਼ਫਕਤ ਵਿਖਾਵੇਗਾ ਤੇ ਰਾਤ ਨੂੰ ਮੈਂ ਉਹਦਾ ਗੀਤ ਗਾਵਾਂਗਾ, ਬਲਕਿ ਆਪਣੀ ਹਯਾਤ ਦੇ ਰੱਬ ਤੋਂ ਦੁਆ ਮੰਗਾਂਗਾ। ਜ਼ਬੂਰ। ਖੁਦਾਵੰਦ ਇਸਰਾਏਲ ਦਾ ਰੱਬ ਅਜ਼ਲ ਤੋਂ ਅਬਦ ਤਿਕਰ ਧੰਨ ਹੋਵੇ ਤੇ ਸਾਰੀ ਕੌਮ ਆਖੇ ਆਮੀਨ। ਖੁਦਾਵੰਦ ਦੀ ਵਡਿਆਈ ਕਰੋ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਵੱਡਾ ਮੈਂ ਆ, ਸਭ ਕੁਝ ਜਾਣਨ ਵਾਲਾ, ਸਭ ਕੁਝ ਵੇਖਣ ਵਾਲਾ, ਸਾਰੇ ਕੰਮ ਕਰਨ ਵਾਲਾ, ਸਾਰੀ ਸਿਆਣ, ਸਾਰਾ ਪਿਆਰ ਤੇ ਅਬਦੀ, ਅਸੂਲ, ਜਾਨ, ਰੂਹ, ਹਯਾਤੀ, ਸੱਚਾਈ, ਪਿਆਰ, ਸਾਰਾ ਮਵਾਦ, ਜ਼ਹਾਨਤ। ਸੈਕਸਨ ਤੇ 20 ਦੂਜੀਆਂ ਬੋਲੀਆਂ ਵਿੱਚ ਚੰਗਿਆਈ ਰੱਬ ਲਈ ਇੱਕ ਇਸਤਲਾਹ ਏ। ਸਹੀਫੇ ਉਸ ਸਭ ਨੂੰ ਜ਼ਾਹਰ ਕਰਦੇ ਨੇ ਜੋ ਕੁਝ ਉਹਨੇ ਚੰਗਾ ਬਣਾਇਆ, ਜਿਵੇਂ ਭਈ ਉਹ ਆਪ ਅਸੂਲ ਤੇ ਖਿਆਲ ਵਿੱਚ ਚੰਗਾ ਏ। ਇਸ ਲਈ ਰੂਹਾਨੀ ਸੰਸਾਰ ਚੰਗਾ ਏ ਤੇ ਇਹ ਰੱਬ ਨੂੰ ਉਂਝ ਦਾ ਹੀ ਜ਼ਾਹਰ ਕਰਦੀ ਏ ਜਿਵੇਂ ਉਹ ਹੈ ਏ। ਇਹ ਵਿਚਾਰ ਭਈ ਚੰਗਿਆਈ ਤੇ ਬੁਰਾਈ ਦੋਵੇਂ ਅਸਲੀ ਨੇ, ਮਾਦੀ ਸੋਚ ਦਾ ਇੱਕ ਧੋਖਾ ਏ। ਸਾਇੰਸ ਜਿਹਦਾ ਸਤਿਆਨਾਸ਼ ਕਰਦੀ ਏ, ਬੁਰਾਈ ਕੁਝ ਨਹੀਂ ਏ, ਕੋਈ ਸ਼ੈ, ਸਿਆਣ, ਕੋਈ ਤਾਕਤ ਨਹੀਂ। ਅਲਾਹੀ ਮਵਾਦੁਲ ਤਿੱਬੀਆਤ ਦੀਆਂ ਬੁਨਿਆਦੀ ਤਜਵੀਜ਼ਾਂ ਦਾ ਖੁਲਾਸਾ ਹੇਠਾਂ ਲਿਖੀਆਂ ਹੋਈਆਂ 4 ਤਜਵੀਜ਼ਾਂ ਵਿੱਚ ਕੀਤਾ ਗਿਆ ਏ, ਜਿਹੜੀਆਂ ਮੇਰੇ ਨੇੜੇ ਆਪ ਹੀ ਵਾਜ਼ਿਹ ਤਜਵੀਜ਼ਾਂ ਨੇ। ਇੱਥੇ ਤੀਕਰ ਵੀ ਜੇ ਇਹਨਾਂ ਨੂੰ ਪਲਟਾ ਦਿੱਤਾ ਜਾਵੇ
ਤੇ ਇਹ ਬਿਆਨ ਤੇ ਸਬੂਤ ਵਿੱਚ ਇੱਕੋ ਜਿਹੀਆਂ ਪਾਈਆਂ ਜਾਣਗੀਆਂ, ਜਿਹੜੀਆਂ ਰਿਆਜ਼ੀ ਦੇ ਲਿਹਾਜ਼ ਨਾਲ ਸੱਚਾਈ ਦੇ ਨਾਲ ਇਹਨਾਂ ਦਾ ਸਾਫ਼ ਤਾਲੁਕ ਜ਼ਾਹਰ ਕਰਦੀਆਂ ਨੇ। ਡੀ ਕੁਇੰਸੀ ਆਖਦਾ ਏ ਕਿ ਰਿਆਜ਼ੀ ਦੇ ਕੋਲ ਖਲੋਣ ਲਈ ਪੈਰ ਨਹੀਂ, ਜਿਹੜੀ ਕਿ ਖਾਲਸ ਤੌਰ ਤੇ ਮਬਾਦੁਲ ਤਿੱਬਿਆਤੀ ਨਹੀਂ ਏ। 1 ਰੱਬ ਹੀ ਸਭ ਕੁਝ ਏ। 2 ਰੱਬ ਚੰਗਿਆਈ ਏ, ਰੱਬ ਸਿਆਣ ਏ। 3 ਰੱਬ ਰੂਹ ਸਾਰੀ ਹਸਤੀ, ਮਾਦੇ ਵਿੱਚ ਕੁਝ ਨਹੀਂ। 4 ਹਯਾਤੀ ਰੱਬ ਕਾਦਰ ਮੁਤਲਕ ਚੰਗਿਆਈ, ਮੌਤ, ਬਦੀ, ਪਾਪ, ਬਿਮਾਰੀ ਨੂੰ ਰੱਦ ਕਰਦੇ ਨੇ। ਬਿਮਾਰੀ, ਪਾਪ, ਬਦੀ, ਮੌਤ, ਚੰਗਿਆਈ, ਕਾਦਰ ਮੁਤਲਕ ਰੱਬ ਤੇ ਹਯਾਤੀ ਤੋਂ ਇਨਕਾਰੀ ਨੇ। ਚਾਰਾਂ ਤਜਵੀਜ਼ਾਂ ਵਿੱਚੋਂ ਕਿਹੜੀ ਤਰਦੀਦ ਅਸਲੀ ਏ? ਸਾਰੀਆਂ ਸੱਚ ਨਹੀਂ ਤੇ ਹੋ ਵੀ ਨਹੀਂ ਸਕਦੀਆਂ। ਪਾਕ ਕਲਾਮ ਦੇ ਮੁਤਾਬਕ ਮੈਂ ਵੇਖਿਆ ਏ ਭਈ ਰੱਬ ਸੱਚਾ ਏ, ਬਲਕਿ ਹਰ ਫਾਨੀ ਬੰਦਾ ਝੂਠਾ ਏ। ਮਸੀਹਤ ਦੀ ਤਾਰੀਖ ਉਸ ਅਸਮਾਨੀ ਪਿਓ ਕਾਦਰ ਮੁਤਲਕ ਸਿਆਣ ਦੇ ਦਿੱਤੇ ਹੋਏ ਅਸਰਾਂ ਤੇ ਹਿਫਾਜ਼ਤ ਕਰਨ ਵਾਲੀ ਤਾਕਤ ਦੇ ਸ਼ਾਨਦਾਰ ਸਬੂਤਾਂ ਨੂੰ ਸਾਹਮਣੇ ਲਿਆਉਂਦੀ ਏ, ਜਿਹੜਾ ਇਨਸਾਨ ਨੂੰ ਈਮਾਨ ਤੇ ਸਮਝ ਦਿੰਦਾ ਏ, ਜਿਹਦੇ ਨਾਲ ਉਹ ਆਪਣੇ ਆਪ ਨੂੰ ਬਚਾ ਸਕਦਾ ਏ, ਨਾ ਸਿਰਫ ਆਜ਼ਮਾਇਸ਼ ਤੋਂ ਬਲਕਿ ਜਿਸਮਾਨੀ ਦੁੱਖਾਂ ਤੋਂ ਵੀ। ਮੂਸਾ ਨੇ ਇੱਕ ਕੌਮ ਨੂੰ ਮਾਦੇ ਦੀ ਬਜਾਏ ਰੂਹ ਵਿੱਚ ਰੱਬ ਦੀ ਇਬਾਦਤ ਕਰਨ ਵੱਲ ਲਾਇਆ ਤੇ ਲਾਫਾਨੀ ਸਿਆਣ ਦੀਆਂ ਦਿੱਤੀਆਂ ਹੋਈਆਂ ਹਸਤੀ ਦੀਆਂ ਵੱਡੀਆਂ ਇਨਸਾਨੀ ਕਾਬਲੀਅਤਾਂ ਨੂੰ ਬਿਆਨ ਕੀਤਾ। ਅਬਰਾਨੀਆਂ ਨੂੰ ਸ਼ਰੀਅਤ ਦੇਣ ਵਾਲਾ ਬੋਲਣ ਵਿੱਚ ਧੀਮਾ ਜੋ ਕੁਝ ਉਹਦੇ ਉੱਤੇ ਜ਼ਾਹਰ ਹੋਇਆ ਸੀ, ਉਹ ਲੋਕਾਂ ਨੂੰ ਸਮਝਾਉਣ ਤੋਂ ਮਾਯੂਸ ਸੀ। ਹਿਕਮਤ ਤੋਂ ਹਦਾਇਤ ਪਾ ਕੇ ਜਦੋਂ ਉਹਨੇ ਆਪਣਾ ਅੱਸਾ ਧਰਤੀ ਉੱਤੇ ਸੁੱਟਿਆ ਤੇ ਉਹਨੇ ਉਹਨੂੰ ਸੱਪ ਬਣਦਿਆਂ ਵੇਖਿਆ, ਮੂਸਾ ਇਹਦੇ ਸਾਹਮਣੇ ਭੱਜ ਪਿਆ, ਪਰ ਸਿਆਣ ਨੇ ਉਹਨੂੰ ਵਾਪਸ ਮੁੜਨ ਤੇ ਉਸ ਸੱਪ ਨਾਲ ਨਿਬੜਨ ਦਾ ਹੁਕਮ ਦਿੱਤਾ ਤੇ ਫਿਰ ਮੂਸਾ ਦਾ ਡਰ ਦੂਰ ਹੋਇਆ। ਇਸ ਵਾਕਿਏ ਵਿੱਚ ਸਾਇੰਸ ਦੀ ਹਕੀਕਤ ਵੇਖੀ ਗਈ, ਮਾਦਾ ਸਿਰਫ ਸਾਹਮਣੇ ਲਿਆਇਆ ਗਿਆ। ਦਨਾਈ ਦੇ ਹੁਕਮ ਹੇਠਾਂ ਸੱਪ ਵਰਿਆਈ ਇਲਾਹੀ ਸਾਇੰਸ ਦੇ ਫਹਿਮ ਪਾਰੋਂ ਬਰਬਾਦ ਹੋਈ ਤੇ ਇਹਦਾ ਸਬੂਤ ਉਹ ਅੱਸਾ ਸੀ ਜਿਹਦੇ ਅੱਗੇ ਝੁਕਣਾ ਸੀ। ਉਹਨੂੰ ਖਬਰਦਾਰ ਕਰਨ ਲਈ ਮੂਸਾ ਦਾ ਭਰਮ ਫਿਰ ਆਪਣੀ ਤਾਕਤ ਗਵਾ ਚੁੱਕਿਆ ਸੀ, ਜਦੋਂ ਉਹਨੇ ਇਹ ਦਰਿਆਫਤ ਕੀਤਾ ਕਿ ਜੋ ਕੁਝ ਉਹਨੇ ਜ਼ਾਹਰੀ ਤੌਰ ਤੇ ਵੇਖਿਆ ਏ ਉਹ ਅਸਲ ਵਿੱਚ ਸੀ, ਨਾ ਭਈ ਮਾਦੀ ਅਕੀਦੇ ਦਾ ਇੱਕ ਹਿੱਸਾ ਸੀ। ਜਦੋਂ ਮੂਸਾ ਨੇ ਪਹਿਲਾਂ ਆਪਣਾ ਹੱਥ ਆਪਣੇ ਸੀਨੇ ਉੱਤੇ ਰੱਖ ਕੇ ਢਕਿਆ ਤੇ ਫਿਰ ਬਰਫ਼ ਵਾਂਗਰ ਚਿੱਟਾ ਮੋਹਲਕ ਬਿਮਾਰੀ ਦੇ ਨਾਲ ਬਾਹਰ ਨਿਕਲਿਆ ਤੇ ਫਿਰ ਉਸੇ ਹੀ ਵੇਲੇ ਉਸੇ ਹੀ ਸਾਦਾ ਮਰਹਲੇ ਦੇ ਨਾਲ ਆਪਣੇ ਹੱਥ ਨੂੰ ਇਹਦੀ ਫਿਤਰੀ ਹਾਲਤ ਵਿੱਚ ਬਹਾਲ ਕਰ ਲਿਆ ਤੇ ਸਾਇੰਸੀ ਤੌਰ ਤੇ ਇਹ ਗੱਲ ਜ਼ਾਹਿਰ ਹੋਈ ਭਈ ਕੋਡ ਫਾਨੀ ਸਿਆਣ ਦੀ ਇੱਕ ਤਖਲੀਕ ਏ, ਨਾ ਭਈ ਮਾਦੇ ਦੀ ਕੋਈ ਹਾਲਤ ਏ। ਇਲਾਹੀ ਸਾਇੰਸ ਵਿੱਚ ਇਸ ਸਬੂਤ ਦੇ ਪਾਰੋਂ ਰੱਬ ਨੇ ਮੂਸਾ ਦੇ ਡਰ ਨੂੰ ਘੱਟ ਕਰ ਦਿੱਤਾ ਤੇ ਇਹਦੀ ਅੰਦਰੂਨੀ ਆਵਾਜ਼ ਉਹਦੇ ਲਈ ਰੱਬ ਦੀ ਆਵਾਜ਼ ਬਣ ਗਈ, ਜਿਨੇ ਆਖਿਆ ਤੇ ਇੰਜ ਹੋਵੇਗਾ ਭਈ ਜੇ ਉਹ ਤੇਰਾ ਯਕੀਨ ਨਾ ਕਰਨ ਤੇ ਪਹਿਲੇ ਮੌਜਜ਼ੇ ਨੂੰ ਵੀ ਨਾ ਮੰਨਣ ਤੇ ਉਹ ਦੂਜੇ ਮੌਜਜ਼ੇ ਦੇ ਪਾਰੋਂ ਯਕੀਨ ਕਰਨਗੇ। ਤੇ ਫਿਰ ਆਉਣ ਵਾਲੇ ਵਰ੍ਹਿਆਂ ਵਿੱਚ ਇਹ ਹੋਇਆ ਭਈ ਯਿਸੂ ਦੇ ਪਾਰੋਂ ਹਸਤੀ ਦੀ ਸਾਇੰਸ ਨੂੰ ਜ਼ਾਹਰ ਕੀਤਾ ਗਿਆ, ਜਿਨੇ ਪਾਣੀ ਨੂੰ ਮੈਅ ਵਿੱਚ ਬਦਲ ਕੇ ਆਪਣੇ ਤਾਲਬ ਇਲਮਾਂ ਨੂੰ ਸਿਆਣ ਦੀ ਤਾਕਤ ਵਿਖਾਈ ਤੇ ਸਿਆਣ ਦੀ ਬਾਲਾਦਸਤੀ ਨੂੰ ਸਾਬਤ ਕਰਨ ਲਈ ਉਹਨਾਂ ਨੂੰ ਸਿਖਾਇਆ ਵੀ ਕਿੰਜ ਨੁਕਸਾਨ ਪਹੁੰਚਾਏ ਬਗੈਰ ਸੱਪਾਂ ਤੋਂ ਨਿਬੜਨਾ ਏ, ਕਿੰਜ ਬਿਮਾਰ ਨੂੰ ਸ਼ਿਫਾ ਦੇਣੀ ਤੇ ਬਦਰੂਆਂ ਨੂੰ ਕੱਢਣਾ ਏ। ਹੋਰ ਸਮਝਣ ਲਈ ਜੋ ਅਸੀਂ ਪਹਿਲਾਂ ਤੋਂ ਜਾਣਦੇ ਹਾਂ ਉਹਨੂੰ ਹੋਰ ਅਮਲ ਵਿੱਚ ਲਿਆਉਣਾ ਪਵੇਗਾ। ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਸੱਚਾਈ ਨੂੰ ਜਦ ਸਮਝਿਆ ਜਾਂਦਾ ਏ ਤੇ ਉਹ ਅਸਬਾਤ ਦੇ ਕਾਬਲ ਹੋਵੇਗਾ ਤੇ ਇਹ ਭਈ ਚੰਗਿਆਈ ਤਦ ਤੀਕਰ ਨਹੀਂ ਸਮਝੀ ਜਾਂਦੀ ਜਦ ਤੀਕਰ ਉਹਨੂੰ ਜ਼ਾਹਰ ਨਾ ਕੀਤਾ ਜਾਵੇ। ਜੇ ਥੋੜੇ ਵਿੱਚ ਦਿਆਨਦਾਰ ਹਾਂ ਤੇ ਸਾਨੂੰ ਬਹੁਤੇ ਦਾ ਮੁਖਤਾਰ ਬਣਾਇਆ ਜਾਵੇਗਾ। ਕਦੀ ਕਦੀ ਸਾਨੂੰ ਇਹ ਮੰਨਣ ਤੇ ਮਜਬੂਰ ਕੀਤਾ ਜਾਂਦਾ ਏ ਭਈ ਹਨੇਰਾ ਲੋ ਵਾਂਗਰ ਅਸਲੀ ਏ, ਜਦ ਕਿ ਸਾਇੰਸ ਪੱਕ ਕਰਦੀ ਏ ਭਈ ਹਨੇਰਾ ਬਸ ਲੋ ਦੇ ਫਾਨੀ ਫਹਿਮ ਦੀ ਗੈਰ ਮੌਜੂਦਗੀ ਏ, ਜਿਹਦੇ ਆਉਣ ਨਾਲ ਹਨੇਰਾ ਅਸਲੀ ਸ਼ਨਾਖਤ ਗਵਾ ਦਿੰਦਾ ਏ। ਇਸ ਲਈ ਪਾਪ ਤੇ ਦੁੱਖ, ਬਿਮਾਰੀ ਤੇ ਮੌਤ, ਹਯਾਤੀ ਤੇ ਰੱਬ ਦੀ ਫਰਜ਼ੀ ਗੈਰ ਮੌਜੂਦਗੀ ਨੇ ਤੇ ਇਹ ਸੱਚਾਈ ਤੇ ਪਿਆਰ ਦੇ ਸਾਹਮਣੇ ਗਲਤੀ ਦੇ ਤਸਵਰਾਂ ਵਾਂਗਰ ਨਸ ਜਾਂਦੇ ਨੇ। ਇਸ ਗਲਤ ਫਹਿਮੀ ਦਾ ਸ਼ਿਕਾਰ ਹੋਣ ਲਈ ਤਿਆਰ ਨਾ ਹੋਵੋ ਭਈ ਤੁਸੀਂ ਬਿਮਾਰ ਹੋ
ਜਾਂ ਨਿਜ਼ਾਮ ਵਿੱਚ ਕੋਈ ਬਿਮਾਰੀ ਪੈਦਾ ਹੋ ਰਹੀ ਏ, ਬਜਾਏ ਇਹਦੇ ਭਈ ਤੁਸੀਂ ਜੱਗ ਉੱਤੇ ਕਿਸੇ ਪਾਪ ਦੇ ਫਿਤਨੇ ਦਾ ਸ਼ਿਕਾਰ ਹੋ ਜਾਓ, ਭਈ ਪਾਪ ਦੀਆਂ ਆਪਣੀਆਂ ਲੋੜਾਂ ਹੁੰਦੀਆਂ ਨੇ। ਜਦੋਂ ਕਿਸੇ ਫਰਜ਼ੀ ਕਾਨੂੰਨ ਦੀ ਖਿਲਾਫਵਰਜ਼ੀ ਹੁੰਦੀ ਏ ਤੇ ਤੁਸੀਂ ਆਖਦੇ ਹੋ ਭਈ ਇਹਦੇ ਵਿੱਚ ਖਤਰਾ ਏ, ਇਹ ਡਰ ਹੀ ਅਸਲ ਖਤਰਾ ਏ ਤੇ ਜਿਸਮਾਨੀ ਅਸਰਾਂ ਵੱਲ ਧਿਆਨ ਕਰਦਾ ਏ। ਅਸੀਂ ਅਖਲਾਕੀ ਜਾਂ ਰੂਹਾਨੀ ਕਾਨੂੰਨ ਦੇ ਟੁੱਟਣ ਤੋਂ ਇਲਾਵਾ ਅਸਲ ਵਿੱਚ ਕਿਸੇ ਹੋਰ ਸ਼ੈ ਦੇ ਟੁੱਟਣ ਨਾਲ ਪੀੜ ਮਹਿਸੂਸ ਨਹੀਂ ਕਰ ਸਕਦੇ। ਫਾਨੀ ਯਕੀਨ ਦੇ ਕਾਨੂੰਨ ਇਹ ਸਮਝਣ ਨਾਲ ਖਰਾਬ ਹੁੰਦੇ ਨੇ ਭਈ ਰੂਹ ਗੈਰ ਫਾਨੀ ਏ ਤੇ ਇਹ ਭਈ ਫਾਨੀ ਸੋਚ ਵੇਲੇ ਦੌਰਾਂ ਤੇ ਬਿਮਾਰੀਆਂ ਦੀਆਂ ਕਿਸਮਾਂ ਲਈ ਕਾਨੂੰਨ ਨਹੀਂ ਬਣਾ ਸਕਦੀ ਜਿਹਦੇ ਨਾਲ ਫਾਨੀ ਲੋਕ ਮਰ ਜਾਂਦੇ ਨੇ। ਰੱਬ ਕਾਨੂੰਨ ਬਣਾਉਣ ਵਾਲਾ ਏ ਪਰ ਉਹ ਗਲਤ ਤਰ੍ਹਾਂ ਦੇ ਅਸੂਲ ਬਣਾਉਣ ਵਾਲਾ ਲਖਾਰੀ ਨਹੀਂ ਏ। ਅਜ਼ਲੀ ਹਯਾਤੀ ਤੇ ਪਿਆਰ ਵਿੱਚ ਕੋਈ ਬਿਮਾਰੀ ਪਾਪ ਨਹੀਂ, ਨਾ ਹੀ ਮੌਤ ਏ ਤੇ ਪਾਕ ਕਲਾਮ ਵਾਜ਼ਿਆ ਕਰਦਾ ਏ ਭਈ ਅਸੀਂ ਅਜ਼ਲੀ ਰੱਬ ਵਿੱਚ ਜਿਉਂਦੇ ਟੁਰਦੇ ਫਿਰਦੇ ਤੇ ਆਪਣਾ ਵਜੂਦ ਰੱਖਦੇ ਹਾਂ। ਸੱਚਾਈ ਵਿੱਚ ਗਲਤੀ ਦਾ ਕੋਈ ਸ਼ਾਉਰ ਨਹੀਂ ਏ, ਮੁਹੱਬਤ ਵਿੱਚ ਨਫ਼ਰਤ ਦਾ ਕੋਈ ਫਹਿਮ ਨਹੀਂ ਏ, ਹਯਾਤੀ ਦੀ ਮੌਤ ਨਾਲ ਕੋਈ ਸਾਂਝ ਨਹੀਂ ਏ। ਸੱਚਾਈ, ਹਯਾਤੀ ਤੇ ਮੁਹੱਬਤ ਹਰ ਉਸ ਸ਼ੈ ਲਈ ਹਲਾਕਤ ਦਾ ਇੱਕ ਕਾਨੂੰਨ ਏ ਜਿਹੜੀ ਇਹਨਾਂ ਦੇ ਉਲਟ ਏ, ਕਿਉਂ ਜੇ ਇਹ ਆਪ ਰੱਬ ਦੇ ਸਿਵਾ ਕੁਝ ਵੀ ਜ਼ਾਹਰ ਨਹੀਂ ਕਰਦੀਆਂ। ਬਿਮਾਰੀ, ਪਾਪ ਤੇ ਮੌਤ ਹਯਾਤੀ ਦੇ ਫਲ ਨਹੀਂ, ਇਹ ਬੇਆਂਗੀਆਂ ਨੇ ਜਿਨ੍ਹਾਂ ਨੂੰ ਸੱਚਾਈ ਬਰਬਾਦ ਕਰਦੀ ਏ। ਕਾਮਲੀਅਤ ਗੈਰ ਕਾਮਲੀਅਤ ਨੂੰ ਹਯਾਤੀ ਨਹੀਂ ਦਿੰਦੀ, ਕਿਉਂ ਜੇ ਰੱਬ ਨੇਕ ਤੇ ਸਾਰੇ ਜਾਨਦਾਰਾਂ ਦਾ ਸਰਚਸ਼ਮਾ ਏ, ਉਹ ਇਖਲਾਕੀ ਜਾਂ ਬਦਨੀ ਬਦਸੂਰਤੀ ਪੈਦਾ ਨਹੀਂ ਕਰਦਾ। ਇਸ ਲਈ ਅਜਿਹਾ ਵਿਗਾੜ ਅਸਲੀ ਨਹੀਂ ਬਲਕਿ ਨਜ਼ਰ ਦਾ ਧੋਖਾ ਤੇ ਗਲਤੀ ਦਾ ਸਰਾਬ ਏ। ਇਲਾਹੀ ਸਾਇੰਸ ਇਹਨਾਂ ਵੱਡੀਆਂ ਅਸਲੀਅਤਾਂ ਨੂੰ ਜ਼ਾਹਰ ਕਰਦੀ ਏ। ਸਾਡੀ ਨਜ਼ਰ ਵਿੱਚ ਕਿਹੜੀ ਸ਼ੈ ਮਵਾਦ ਹੋਣੀ ਚਾਹੀਦੀ ਏ? ਗਲਤੀ, ਤਬਦੀਲ ਕਰਨ ਵਾਲਾ, ਫਨਾਹ ਹੋਣ ਵਾਲਾ ਤੇ ਫਾਨੀ, ਜਾਂ ਫਿਰ ਗਲਤੀ ਤੋਂ ਪਾਕ, ਨਾਕਾਬਲੇ ਤਗੱਯਰ ਤੇ ਲਾਫਾਨੀ। ਨਵੇਂ ਅਹਿਦਨਾਮੇ ਦਾ ਇੱਕ ਲਖਾਰੀ ਤਫਸੀਲ ਨਾਲ ਇਮਾਨ ਯਾਨੀ ਸਿਆਣ ਦੇ ਮਿਆਰ ਨੂੰ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦੇ ਇਤਮਾਦ ਦੇ ਤੌਰ ਤੇ ਬਿਆਨ ਕਰਦਾ ਏ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਉੱਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਨ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ ਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਇਲਾਹੀ ਅਸੂਲ ਹਰ ਥਾਂ ਤੇ ਮੌਜੂਦ ਤੇ ਕਾਦਰ ਮੁਤਲਕ ਏ। ਰੱਬ ਹਰ ਥਾਂ ਤੇ ਮੌਜੂਦ ਏ ਤੇ ਉਹਦੇ ਤੋਂ ਵੱਖ ਕੋਈ ਮੌਜੂਦ ਨਹੀਂ ਏ ਜਾਂ ਕੋਈ ਤਾਕਤ ਨਹੀਂ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।